Today, the Member of Parliament from Surrey Newton attempted to have the Parliament declare 1984 riots in India against Sikhs as a genocide. He sought unanimous consent from all members in the House of Commons to pass the motion. I was the only member present in the House to say no, and my single objection was enough to prevent this motion from being approved. ਪਾਰਲੀਮੈਂਟ ਬਿਲਡਿੰਗ 'ਚ ਕਹਿੰਦੇ ਮੈਨੂੰ ਫਿਰ ਇੱਕਦਮ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਮੇਰੇ ਤੇ ਪਹਿਲਾਂ ਵੀ ਜਿਹੜੇ ਨੇ ਉਹ ਬਹੁਤ ਸਾਰੇ ਅਟੈਂਪਟ ਹੋਏ ਨੇ ਪਾਰਲੀਮੈਂਟ 'ਚ ਵੀ ਔਰ ਬਾਹਰ ਵੀ ਕਿ ਮੈਂ ਜੋ ਪਬਲਿਕਲੀ ਆਪਣੀ ਆਵਾਜ਼ ਬੁਲੰਦ ਕਰਦਾ ਹਿੰਦੂ ਕੈਨੇਡੀਅਨਸ ਦੀ ਉਹ ਮੈਂ ਨਾ ਕਰਾਂ। ਮੈਨੂੰ ਇਸ ਗੱਲ ਦਾ ਫਖਰ ਹੈ ਕਿ ਮੈਂ ਇਸ ਏਜੰਡੇ ਨੂੰ ਰੋਕ ਦਿੱਤਾ ਹੈ। ਜੀ ਅੱਜ ਤਾਂ ਮੈਂ ਬਲੌਕ ਕਰਤਾ ਪਰ ਇਹ ਜਿਹੜੀ ਖਾਲਿਸਤਾਨੀ ਲੌਬੀ ਹੈ ਬਹੁਤ ਪਾਵਰਫੁਲ ਹੈ। ਇਹ ਅੱਗੋਂ ਪੁਸ਼ ਕਰਨਗੇ ਇਹਨੂੰ ਜੈਨੋਸਾਈਡ ਰੈਕਗਨਾਈਜ਼ ਕਰਾਉਣ ਲਈ। There is no guarantee I will be in the House to block it the next time any other member from any political party attempts to bring this motion forward. I urge all Hindu Canadians to act now. Reach out to your local members of parliament and secure their commitment to oppose this motion whenever it arises. 30,000 ਸਿੱਖ ਮਾਰਿਆ ਸਟੇਟ ਨੇ ਮਾਰਿਆ। ਮਤੇ 'ਚ ਕਿਤੇ ਨਹੀਂ ਕਿਹਾ ਵੀ ਹਿੰਦੂ ਕਮਿਊਨਿਟੀ ਦਾ ਦੋਸ਼ ਹੈ, ਸਟੇਟ ਦਾ ਦੋਸ਼ ਹੈ। ਪਰ ਈਵਨ ਇਸ ਜੈਨੋਸਾਈਡ ਦੇ ਇਸ਼ੂ ਨੂੰ ਵੀ ਕੈਨੇਡਾ ਦੀ ਧਰਤੀ 'ਤੇ ਖਲੋ ਕੇ ਇੱਕ ਜਿਹੜਾ ਹਿੰਦੂ ਤਵੀ MP ਹੈ ਉਹਨੂੰ ਹਿੰਦੂ ਸਿੱਖ ਇਸ਼ੂ ਬਣਾ ਕੇ ਕਿ ਵੀ ਇਹ ਜਿਹੜਾ ਐਂਟੀ ਹਿੰਦੂ ਏਜੰਡਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਕੈਨੇਡਾ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਤੋਂ ਮਿਲ ਰਹੀਆਂ ਖਬਰਾਂ ਅਨੁਸਾਰ ਹਿੰਦੂ ਤਵੀ MP ਚੰਦਰਾ ਆਰੀਆ ਨੇ 40 ਵਰ੍ਹੇ ਪਹਿਲਾਂ ਦੀ ਸਿੱਖ ਨਸਲਕੁਸ਼ੀ ਨੂੰ ਮਾਨਤਾ ਦੇਣ ਲਈ ਜਿਹੜੇ ਪਾਰਲੀਮੈਂਟ ਵਿੱਚ MP ਸੁਖ ਧਾਲੀਵਾਲ ਵੱਲੋਂ ਲਿਆਂਦੇ ਮਤੇ ਦਾ ਵਿਰੋਧ ਕੀਤਾ। ਸੋ ਇਸੇ ਤਰ੍ਹਾਂ ਇਸ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰਾਉਣ ਦਾ ਯਤਨ ਜਿਹੜਾ ਸਫਲ ਨਹੀਂ ਹੋਇਆ। ਸੋ ਇਸੇ ਤਰ੍ਹਾਂ NDP ਪਾਰਟੀ ਦੇ ਲੀਡਰ ਜਗਮੀਤ ਸਿੰਘ ਵੱਲੋਂ ਇਸ ਮਤੇ ਨੂੰ ਫੋਰਨ ਅਫੇਅਰਸ ਕਮੇਟੀ ਸਾਹਮਣੇ ਲਿਆਉਣ ਦੇ ਯਤਨ ਨੂੰ ਵੀ ਹਮਾਇਤ ਨਹੀਂ ਮਿਲੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਿਹੜੀ ਖਬਰ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਇਹ ਹੈ ਤਾਂ ਥੋੜੀ ਨਿਰਾਸ਼ਾ ਵਾਲੀ ਕਿਉਂਕਿ ਅਸੀਂ ਇਸੇ ਫਾਰਮੈਟ ਦੇ ਉੱਤੇ ਇਹ ਡਿਸਕਸ ਕੀਤਾ ਸੀ ਕਿ ਜਿਸ ਸਿਆਣਪ ਦੇ ਨਾਲ ਜਗਮੀਤ ਸਿੰਘ ਜਿਹੜੇ NDP ਦੇ ਲੀਡਰ ਨੇ ਹਾਊਸ ਦੇ ਵਿੱਚ ਪਾਰਲੀਮੈਂਟ 'ਚ ਕੈਨੇਡਾ 'ਚ ਔਰ ਜ਼ਾਹਰ ਹੈ ਕਿ ਜਸਟਿਨ ਟਰੂਡੋ ਦੀ ਪਾਰਟੀ ਕੋਲ ਐਬਸੋਲੂਟ ਮੈਜੋਰਿਟੀ ਨਹੀਂ ਹੈ। ਸੋ ਜਿਹੜੀਆਂ ਕੀ ਕੋਈ ਉਹਨਾਂ ਦੀਆਂ ਪ੍ਰੋਸੈਸਿਸ ਹੁੰਦੀਆਂ ਨੇ, ਬਿਲਸ ਹੁੰਦੇ ਨੇ, ਉਹਦੇ 'ਚ NDP ਦੀ ਮਦਦ ਦੇ ਨਾਲ ਹੀ ਬਿੱਲ ਪਾਸ ਹੁੰਦਾ ਹੈ। ਔਰ ਇਸ ਲਈ ਕੁਝ ਮੁੱਦਿਆਂ ਦੇ ਜਿਵੇਂ ਡੈਂਟਲ ਇੰਸ਼ੋਰੈਂਸ ਔਰ ਦੂਸਰੇ ਜਗਮੀਤ ਸਿੰਘ ਕਿਉਂਕਿ ਪਾਰਟੀ ਨੂੰ ਲੀਡ ਕਰਦਾ ਹੈ, ਜੇ ਮੈਂ ਗਲਤ ਨਾ ਹੋਵਾਂ 25 ਜਾਂ 26 ਮੈਂਬਰ ਨੇ ਉਹਦੀ ਪਾਰਟੀ ਦੇ, ਉਹਨਾਂ ਨੇ ਆਪਣੇ ਤੌਰ 'ਤੇ ਇਲੈਕਸ਼ਨ 'ਚ ਉਤਰਨਾ ਹੁੰਦਾ। ਸੋ ਜਿਹੜਾ ਕਿਉਂਕਿ ਉਹ ਵੀ ਆਮ ਲੋਕਾਂ ਜਾਂ ਲੇਬਰ ਜਾਂ ਜਿਹੜੀ ਮਜ਼ਦੂਰ ਔਰ ਕਿਰਤੀ ਵਰਗ ਹੈ ਉਹਨਾਂ ਦੀ ਨੁਮਾਇੰਦਗੀ ਕਰਦੀ ਪਾਰਟੀ ਹੈ NDP, ਇਸ ਲਈ ਉਹਦਾ ਜ਼ਿਆਦਾ ਬੇਸ ਬ੍ਰਿਟਿਸ਼ ਕੋਲੰਬੀਆ 'ਚ ਹੈ। ਉਹਨਾਂ ਦੀ ਹਕੂਮਤ ਵੀ ਹੁਣ ਉੱਥੇ ਬਣੀ ਹੈ ਸਟੇਟ ਦੇ ਵਿੱਚ। ਸੋ ਉਹ ਮੁੱਦੇ ਵੀ ਉਹਨੇ ਮਨਵਾਏ ਨੇ। ਔਰ ਇੱਕ ਜਿਵੇਂ ਖਾਸ ਤੌਰ 'ਤੇ ਜਦੋਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਔਰ ਉਸ ਤੋਂ ਬਾਅਦ ਜਿਹੜੇ 13 ਬੰਦਿਆਂ ਨੂੰ ਡਿਊਟੀ ਟੂ ਵਾਰ ਨੋਟਿਸ ਉਹਨਾਂ ਦੀਆਂ ਏਜੰਸੀਆਂ ਵੱਲੋਂ ਦਿੱਤੀ ਜਾਂਦੀ, ਉਹਨਾਂ 'ਚ ਜਗਮੀਤ ਸਿੰਘ ਵੀ ਹੈ। ਹੁਣ ਵੀ ਉਸ ਪੂਰੇ ਸਰਵੇਲੈਂਸ ਦੇ ਥੱਲੇ ਆ, ਕੈਨੇਡੀਅਨ ਏਜੰਸੀਆਂ ਪ੍ਰੋਟੈਕਟ ਕਰ ਰਹੀਆਂ। ਔਰ ਇਹ ਕ੍ਰੈਡਿਟ ਜਗਮੀਤ ਸਿੰਘ ਨੂੰ ਜਾਂਦਾ ਹੈ ਕਿ ਜਦੋਂ ਉਹ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਸੀ ਓਨਟਾਰੀਓ 'ਚ, ਹੁਣ ਤਾਂ ਉਹ ਮੇਨ ਪਾਰਲੀਮੈਂਟ 'ਚ ਹੈ ਔਰ ਨਿਊਟਨ ਸਰੀ ਏਰੀਆ ਨੂੰ ਬ੍ਰਿਟਿਸ਼ ਕੋਲੰਬੀਆ ਨੂੰ ਰਿਪਰੈਜ਼ੈਂਟ ਕਰਦਾ। ਸੋ ਉਹਨੇ ਹੀ ਸਭ ਤੋਂ ਪਹਿਲਾਂ ਇਨੀਸ਼ੀਏਟ ਕੀਤਾ ਸੀ ਕਿ ਨਵੰਬਰ 84 ਨੂੰ ਜਿਹੜਾ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਜਾਏ। ਪਹਿਲੀ ਵਾਰ ਉਹਨਾਂ ਨੇ ਓਨਟਾਰੀਓ ਪ੍ਰੋਵਿੰਸ਼ੀਅਲ ਪਾਰਲੀਮੈਂਟ 'ਚ ਲਿਆਂਦਾ, ਲੇਕਿਨ ਉਹਨਾਂ ਦੀ ਪਾਰਟੀ ਜਿਹੜੀ ਹੈ ਉੱਥੇ ਤਾਂ ਉਹਦੀ ਹੋਂਦ ਹੋਰ ਵੀ ਕਮਜ਼ੋਰ ਹੈ। ਲੇਕਿਨ ਦੂਸਰੀ ਟਰਮ ਤੱਕ ਪਹੁੰਚਦਿਆਂ ਉਹਨਾਂ ਨੇ ਕਿਉਂਕਿ ਲਿਬਰਲ ਪਾਰਟੀ ਦੇ ਵਿੱਚ ਸਿੱਖ ਜ਼ਿਆਦਾ ਨੇ ਓਨਟਾਰੀਓ ਦੇ ਵਿੱਚ ਵੀ, ਦੂਸਰੀ ਟਰਮ ਵੇਲੇ ਉਹਨਾਂ ਨੇ ਬੀਬੀ ਮੱਲੀ ਜਿਹੜੇ ਗੁਰਬਖਸ਼ ਸਿੰਘ ਮੱਲੀ ਖੁਦ ਮੈਂਬਰ ਪਾਰਲੀਮੈਂਟ ਰਹੇ, ਉਹਨਾਂ ਦੀ ਡਾਟਰ, ਉਹਦੇ ਰਾਹੀਂ ਮੂਵ ਕਰਵਾ ਕੇ ਇੱਕ ਐਪਰੋਪਰੀਏਟ ਟਾਈਮ 'ਤੇ ਜਦੋਂ ਕਿ ਇਸ ਕਿਸਮ ਦੇ ਜਿਹੜੇ ਬਹੁਤ ਜ਼ਿਆਦਾ ਗਿਣਤੀ ਨਹੀਂ ਸੀ ਜਿਹੜੇ ਕੋਈ ਵਿਰੋਧ ਕਰ ਸਕਦੇ। ਸੋ ਇਹ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਦੀ ਮਾਨਤਾ ਵਾਲਾ ਮਤਾ ਜਿਹੜਾ ਉਹ ਪਾਸ ਕਰਵਾ ਲਿਆ, ਜਿਹੜਾ
ਇੱਕ ਸਟੈਂਡਰਡ ਮਤਾ ਬਣਿਆ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵੀ ਕੈਨੇਡਾ 'ਚ ਵੀ ਹੋਰ ਥਾਵਾਂ 'ਤੇ ਹੋਇਆ, ਪਰ ਅਮਰੀਕਾ ਨੇ ਉਸ ਨੂੰ ਜਿਹੜੀਆਂ ਕਈ ਸਟੇਟਾਂ 'ਚ ਨਿਊ ਜਰਸੀ, ਕਨੈਟੀਕਟ ਔਰ ਕੈਲੀਫੋਰਨੀਆ, ਪੈਨਸਿਲਵੇਨੀਆ, ਇਹਨਾਂ ਸਾਰਿਆਂ ਦੇ ਵਿੱਚ ਇਹਨੂੰ ਬੜੀ ਸਟਰੋਂਗ ਇਬਾਰਤ ਦੇ ਨਾਲ ਇਹ ਮਤਾ ਪਾਸ ਹੋਇਆ। ਔਰ ਹੁਣ ਯੂਕੇ ਦੇ ਵਿੱਚ ਵੀ ਜਿਵੇਂ ਡਰਬੀ ਸਿਟੀ ਕੌਂਸਲ ਨੇ ਕੀਤਾ ਹੈ ਜਾਂ ਬਰਮਿੰਗਮ ਦੇ ਕੁਝ ਜਿਹੜੀਆਂ ਸਿਟੀ ਕੌਂਸਲ ਜਾਂ ਦੂਜਿਆਂ ਨੇ, ਔਰ ਇਹ ਮੂਵ ਆਸਟ੍ਰੇਲੀਆ ਦੇ ਵਿੱਚ ਵੀ ਹੌਲੀ ਹੌਲੀ ਸਿਟੀ ਲੈਵਲ ਤੋਂ ਅੱਗੇ ਨੂੰ ਜਾਏਗਾ, ਪਹਿਲਾਂ ਕੌਂਸਲ ਲੈਵਲ 'ਤੇ ਹੀ ਆਏਗਾ। ਸੋ ਇਹ ਮੈਂ ਪਿਛੋਕੜ ਇਸ ਲਈ ਦਿੱਤਾ ਹੈ ਕਿ ਵੀ ਹੁਣ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਕੈਨੇਡਾ ਦਾ। ਇੱਕ ਪਾਸੇ ਸੇਫਟੀ ਕਮੇਟੀ ਦੇ ਸਾਹਮਣੇ ਫੋਰਨ ਇੰਟਰਫੇਰੈਂਸ ਦੀ ਹੀਅਰਿੰਗ ਵੀ ਚੱਲ ਰਹੀ ਹੈ, ਫੋਰਨ ਅਫੇਅਰਸ ਕਮੇਟੀ ਦੇ ਸਾਹਮਣੇ ਵੀ ਔਰ ਸੇਫਟੀ ਕਮੇਟੀ ਦੇ ਸਾਹਮਣੇ ਵੀ, ਜਿਹਦੇ 'ਚ ਜ਼ਾਹਰ ਹੈ ਕਿ ਵੀ ਟੈਸਟੀਫਾਈ ਕੀਤਾ, ਈਵਨ ਜਸਟਿਨ ਟਰੂਡੋ ਨੇ ਵੀ ਆ ਕੇ ਕੀਤਾ ਹੈ। ਔਰ ਇਹਦੇ 'ਚੋਂ ਜਿਹੜਾ ਇਹ ਵੀ ਸਾਹਮਣੇ ਆ ਰਿਹਾ ਕਿ ਈਵਨ ਕੰਜ਼ਰਵੇਟਿਵ ਪਾਰਟੀ ਦੀ ਜਦੋਂ 2 ਵਰ੍ਹੇ ਪਹਿਲਾਂ 2019-2021 'ਚ ਲੀਡਰਸ਼ਿਪ ਇਲੈਕਸ਼ਨ ਹੋਈ, ਉਹਦੇ 'ਚ ਇੰਡੀਆ ਨੇ ਕਿਵੇਂ ਇੰਟਰਫੀਅਰ ਕੀਤਾ। ਮੇਅਰ ਪੈਟਰਿਕ ਬਰਾਊਨ ਜਿਹੜੇ ਸਿੱਖਾਂ ਦੇ ਨਾਲ ਵੀ ਰੱਖਦੇ ਸੀ ਕਿਉਂਕਿ ਬਰੈਂਪਟਨ ਦੇ ਮੇਅਰ ਹੋਣ ਦੇ ਨਾਤੇ, ਉਹਨਾਂ ਨੂੰ ਕਿਵੇਂ ਆਈਸੋਲੇਟ ਕੀਤਾ ਗਿਆ, ਰਿਪਬਲਿਕ ਡੇ ਫੰਕਸ਼ਨ ਤੋਂ ਕਿਵੇਂ ਡਿਸਇਨਵਾਈਟ ਕੀਤਾ ਗਿਆ, ਔਰ ਈਵਨ ਕਿਵੇਂ ਉਹਨਾਂ ਦੀ ਜਿਹੜੀ ਅਸਿਸਟ ਕਰ ਰਹੀ ਸੀ ਉਹਨੂੰ ਕਿਵੇਂ ਦੌੜਾਇਆ ਗਿਆ ਉਹ ਸਾਰੇ 'ਚੋਂ। ਔਰ ਈਵਨ ਇਹ ਹੁਣ ਜਿਹੜੀ ਹੀਅਰਿੰਗ ਸਾਈਮਲਟੇਨੀਅਸਲੀ ਚੱਲ ਰਹੀ ਹੈ ਔਰ ਇਹ ਅੱਜ ਦੀਆਂ ਖਬਰਾਂ 'ਚ ਹੀ ਹੈ ਕਿ ਇੰਡੀਅਨ ਗਵਰਨਮੈਂਟ ਅਰਜ ਬਰੈਂਪਟਨ ਮੇਅਰ ਪੈਟਰਿਕ ਬਰਾਊਨ ਕੈਂਪੇਨ ਨਾਟ ਟੂ ਮੈਂਸ਼ਨ ਸਿੱਖ ਨੇਸ਼ਨ ਡਿਊਰਿੰਗ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਲੀਡਰਸ਼ਿਪ ਬਿਡ। ਹੁਣ ਕਿਉਂਕਿ ਅਸੀਂ ਵੀ ਲਫ਼ਜ਼ ਤਾਂ ਸਿੱਖ ਕੌਮ ਹੀ ਵਰਤਦੇ ਹਾਂ, ਸੋ ਜਿਹੜੇ ਬਾਹਰਲੇ ਆਉਂਦੇ ਨੇ ਉਹਨੂੰ ਨਜ਼ਰ ਆਉਂਦਾ ਵੀ ਸਿੱਖ ਕੈਨੇਡੀਅਨ ਨੇ ਜਾਂ ਸਿੱਖ ਅਮਰੀਕਨ ਨੇ। ਹੁਣ ਕੋਈ ਇੰਡੋ ਕੈਨੇਡੀਅਨ ਤਾਂ ਨਹੀਂ ਸਿੱਖਾਂ ਨੂੰ ਕਹਿੰਦਾ, ਇਹ ਅੱਜ ਤੋਂ 40 ਸਾਲ ਪਹਿਲਾਂ ਵਾਲੀ ਟਰਮੀਨੋਲੋਜੀ ਤਾਂ ਖਤਮ ਹੋ ਗਈ। ਹੁਣ ਇਹਨਾਂ ਨੂੰ ਇਹ ਲੱਗਦਾ ਹੈ ਵੀ ਜਦੋਂ ਕੋਈ ਫੋਰਨ ਡਿਗਨਿਟਰੀ ਜਾਂ ਫੋਰਨ ਲੀਡਰ ਸਿੱਖਾਂ ਦੇ ਐਡਰੈਸ 'ਚ ਉਹਨਾਂ ਨੂੰ ਸਿੱਖ ਨੇਸ਼ਨ ਕਰਕੇ ਕਹਿੰਦਾ ਹੈ ਤੇ ਇਹ ਤਾਂ ਨੇਸ਼ਨ ਹੈ, ਤਾਂ ਫਿਰ ਨੇਸ਼ਨ ਖਾਲਿਸਤਾਨ ਨਹੀਂ ਬਣਾਉਣਾ ਇਹਨਾਂ ਨੇ ਉਹਦੀ ਰੱਖ। ਸੋ ਉਹ ਉਹਨੂੰ ਐਜ਼ ਏ ਕਮਿਊਨਿਟੀ ਜਾਂ ਵਿੱਚ ਵਿਚਾਲਾ ਰੱਖ ਕੇ ਹੀ ਦੇਖਣਾ ਚਾਹੁੰਦੇ ਨੇ। ਸੋ ਉਹਨਾਂ ਨੂੰ ਕਿਵੇਂ ਹਦਾਇਤਾਂ ਦਿੱਤੀਆਂ ਗਈਆਂ। ਸੋ ਮਤਲਬ ਗੱਲ ਇਕੱਲੀ ਇਹ ਨਹੀਂ ਹੈ ਵੀ ਪੈਸਾ ਪੰਪ ਕੀਤਾ ਜਾਂ ਜਾਲੀ ਮੈਂਬਰਸ਼ਿਪ ਜਿਹਨੂੰ ਇਹਨਾਂ ਨੇ ਬਣਾਉਣਾ ਸੀ ਉਹਨੂੰ ਕੀਤਾ। ਸੋ ਇੱਕ ਪਾਸੇ ਤਾਂ ਇਹ ਚੱਲ ਰਿਹਾ। ਸੋ ਜਗਮੀਤ ਸਿੰਘ ਹੋਰਾਂ ਨੇ ਇਹ ਮੁੱਦਾ ਸ਼ੁਰੂ ਕੀਤਾ ਹੋਇਆ ਸੀ ਕੁਛ ਦੇਰ ਤੋਂ ਕਿ ਔਰ ਉਹਨਾਂ ਦੀ ਸਟੇਟਮੈਂਟ ਵੀ ਆਈ ਸੀ ਕਿ ਪਾਰਲੀਮੈਂਟ ਦੇ ਸੈਸ਼ਨ 'ਚੋਂ ਇਹਨੂੰ ਲਿਆਉਣਗੇ। ਹੁਣ ਇਹ 2 ਦਿਨਾਂ ਦੀ ਡਿਵੈਲਪਮੈਂਟ ਹੈ। ਹਾਲਾਂਕਿ ਅੱਜ ਵੀ ਮੈਂ ਜਿਹੜੇ ਸਾਡੇ ਸੋਰਸ ਨੇ ਕੈਨੇਡਾ 'ਚ ਉਹਨਾਂ ਨਾਲ ਗੱਲ ਕੀਤੀ, ਸਾਰੀ ਜਾਣਕਾਰੀ ਸਾਡੇ ਕੋਲ ਨਹੀਂ ਹੈ ਜਿੰਨੀ ਕਿ ਸਾਡੇ ਕੋਲ ਜਾਣਕਾਰੀ ਆਈ। ਹੁਣ ਕਿਉਂਕਿ ਇਹ ਪਬਲਿਕ ਜਿਹੜੀ ਸੇਫਟੀ ਕਮੇਟੀ ਹੈ ਔਰ ਫੋਰਨ ਅਫੇਅਰਸ ਕਮੇਟੀ ਹੈ ਉਸ ਦੀ ਹੀਅਰਿੰਗ ਚੱਲ ਰਹੀ ਹੈ ਵੀ ਇੰਡੀਆ ਔਰ ਫੋਰਨ ਇੰਟਰਫੇਰੈਂਸ ਕੀ ਹੈ। ਸੋ ਉਹਦੇ ਸ਼ਾਇਦ ਜਗਮੀਤ ਸਿੰਘ ਹੋਰਾਂ ਨੂੰ ਲੱਗਾ ਕਿ ਵੀ ਜੇ ਅਸੀਂ ਇਸ ਦੇ ਵਿੱਚ ਵੀ ਉਹਨਾਂ ਨੇ ਚਰਚਾ ਦੇ ਵੇਲੇ ਕਮੇਟੀ ਦੇ ਸਾਹਮਣੇ ਉਸ ਇਸ਼ੂ ਨੂੰ ਲੈ ਆਂਦਾ। ਹੁਣ ਜਾਂ ਤਾਂ ਉਹ ਕਿਉਂਕਿ ਟੌਪਿਕ ਨਾਲ ਰੈਲੇਵੈਂਟ ਨਹੀਂ ਸੀ, ਉਹਨਾਂ ਨੇ ਉਸ ਨੂੰ ਜਿਹੜਾ ਉਹ ਸਟੈਂਡਿੰਗ ਕਮੇਟੀ ਨੇ ਲਿਆ ਨਹੀਂ। ਹਾਲਾਂਕਿ ਜਿਹੜੀ ਬਲਾਕ ਕਿਊਬਿਕਲਸ ਕਮੇਟੀ ਦਾ ਇੱਕ ਮੈਂਬਰ ਸੀ ਉਸ ਨੇ ਐਸ ਬਰਗਿਓਨ ਵਾਸ ਦਾ ਲੋਨ MP ਜਿਹਨੇ ਸਪੋਰਟ ਕੀਤਾ। ਲੇਕਿਨ ਇਹ ਬੀਤੇ ਕੱਲ ਜਦੋਂ ਇਹ ਗੱਲ ਹੋਈ ਤੇ ਇਹ ਜਿਹੜੀ ਫੋਰਨ ਅਫੇਅਰਸ ਕਮੇਟੀ ਹੈ ਇਸ ਦੇ ਸਾਹਮਣੇ ਜਗਮੀਤ ਸਿੰਘ ਹੋਰਾਂ ਵੱਲੋਂ ਲਿਆਂਦਾ ਹੋਇਆ ਜਿਹੜਾ ਮੋਸ਼ਨ ਸੀ ਸਿੱਖ ਜੈਨੋਸਾਈਡ ਦਾ, ਉਹ ਜਿਹੜਾ ਬਲੌਕ ਹੋਇਆ, ਉਹ ਅੱਗੇ ਨਹੀਂ ਵਧਿਆ। ਉਹ ਸ਼ਾਇਦ ਕਿਉਂਕਿ ਜਗਮੀਤ ਸਿੰਘ ਤੋਂ ਬਿਹਤਰ ਕੋਈ ਨਹੀਂ ਜਾਣਦਾ, ਪਾਰਲੀਮੈਂਟੇਰੀਅਨ ਹੈ, ਪਰ ਹੋ ਸਕਦਾ ਕਈ ਵਾਰੀ ਤੁਸੀਂ ਕੁਝ ਚੀਜ਼ਾਂ ਜੱਜ ਕਰਦੇ ਹੋ ਵੀ ਸ਼ਾਇਦ ਇਵੇਂ ਹੋ ਜਾਏ, ਉਹ ਹੋਇਆ ਨਹੀਂ। ਹੁਣ ਇਹ ਤਾਂ ਸਮਝ ਆ ਸਕਦਾ ਹੈ ਕਿ ਵੀ ਕਿਉਂਕਿ ਹੀਅਰਿੰਗ ਇੱਕੋ ਤੇ ਫੋਕਸ ਸੀ ਔਰ ਦੂਸਰਾ ਟੌਪਿਕ ਆਇਆ ਹੈ। ਲੇਕਿਨ ਜਿਹੜੀ ਅੱਜ ਇਹ ਪਾਰਟ ਸੁਖ ਧਾਲੀਵਾਲ ਜਿਹੜੇ ਦੂਸਰੇ MP ਨੇ ਲਿਬਰਲ ਪਾਰਟੀ ਦੇ ਔਰ ਬ੍ਰਿਟਿਸ਼ ਕੋਲੰਬੀਆ ਤੋਂ ਨੇ, ਉਹਨਾਂ ਨੇ ਸਿੱਖ ਜੈਨੋਸਾਈਡ ਦੀ 40th ਇਸ ਦੁਖਦ ਐਨੀਵਰਸਰੀ ਦੇ ਮੌਕੇ ਇਹਨੂੰ ਰੈਕਗਨਾਈਜ਼ ਕਰਨ ਦੇ ਲਈ ਯੂਨੈਨਿਮਸ ਪਾਸ ਹੋਏ ਹਾਊਸ ਆਫ ਜਿਹੜਾ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਹਾਊਸ ਆਫ ਕਾਮਨਸ ਉਹਦੇ 'ਚੋਂ ਮਤਾ ਲਿਆਂਦਾ। ਹੁਣ ਉਹਦੇ 'ਚ ਜਦੋਂ ਯੂਨੈਨਿਮਸ ਹੋਏ ਤਾਂ ਨਥਿੰਗ ਲਾਈਕ ਦੈਟ। ਲੇਕਿਨ ਇਸ ਗੱਲ ਦਾ ਧਿਆਨ ਰਹਿਣਾ ਚਾਹੀਦਾ ਸੀ ਕਿ ਵੀ ਚੰਦਰਾ ਆਰੀਆ ਬੈਠਾ ਉੱਥੇ, ਜਿਹੜਾ MP ਹੈ ਸਿਟਿੰਗ ਹਿੰਦੂਤਵਾ ਦਾ ਬੱਚਾ ਹੈ, ਜਿਵੇਂ ਪ੍ਰੀਤੀ ਪਟੇਲ ਉੱਥੇ ਜਾਂ ਲਾਰਡ ਰੰਗੜ ਜਾਂ ਦੂਸਰੇ ਨੇ ਡਾਇਰੈਕਟਲੀ ਜਿੰਨੀ ਨਫ਼ਰਤ ਇਹਨੇ ਚੰਦਰੇ ਨੇ ਫੈਲਾਈ ਹੈ ਸਿੱਖਾਂ ਦੇ ਖਿਲਾਫ, ਉਹ ਬਰੈਂਪਟਨ ਦੀ ਘਟਨਾ ਹੋਏ, ਉਹ ਖਾਲਿਸਤਾਨ ਰੈਫਰੈਂਡਮ ਹੋਏ, ਉਹ ਤਾਂ ਖੁੱਲ੍ਹ ਕੇ ਇਸ ਕਿਸਮ ਦੀ ਨਫ਼ਰਤ ਤਾਂ ਈਵਨ
ਤੁਹਾਨੂੰ ਖੁੱਲ੍ਹੇਆਮ ਕਈ ਵਾਰੀ ਇੰਡੀਅਨ ਮੀਡੀਆ 'ਚ ਵੀ ਨਹੀਂ ਮਿਲਦੀ ਹੈ। ਉਹਨੇ ਤਾਂ ਖੁੱਲ੍ਹ ਕੇ ਉਹਨੂੰ ਲਾਈਨ ਜਿਹੜੀ ਹੈ ਹਿੰਦੂ ਸਿੱਖ ਬਣਾ ਕੇ ਇਸ ਲੜਾਈ ਨੂੰ ਬਣਾਇਆ। ਹੁਣ ਜਦੋਂ ਇਹ ਯੂਨੈਨੀਮਸ ਪਾਸ ਕਰਾਉਣ ਦੇ ਲਈ ਕਿ ਜੀ ਇਹ ਮਤਾ ਐਜ਼ ਏ ਯੂਨੈਨੀਮਸ ਪਾਸ ਹੋ ਰਿਹਾ ਕੀਤਾ, ਤੇ ਉਹਦੇ ਯੂਨੈਨੀਮਸ ਤੇ ਜੇ ਇੱਕ ਵੀ ਵਿਰੋਧ ਕਰੇ ਤੇ ਉਹ ਸਟਾਰ ਹੋ ਜਾਣਾ। ਉਹਨੇ ਚੰਦਰਾ ਆਰੀਆ ਜਿਹੜਾ ਉਹਨੇ ਉਹਨੂੰ ਬਲੌਕ ਕਰਤਾ, ਉਹਨੇ ਵਿਰੋਧ ਕੀਤਾ ਔਰ ਉਹਨੇ ਫਿਰ ਬੜੇ ਮਾਣ ਦੇ ਨਾਲ ਜਿਹੜਾ ਉਹ ਅੱਜ ਜਿਹੜਾ ਟਵੀਟ ਕੀਤਾ। Today, the member of parliament from Surrey Newton attempted to have the parliament declare 1984 riots in India against Sikhs as a genocide. He sought unanimous consent from all members in the House of Commons to pass the motion. I was the only member present in the House to say no, and my single objection was enough to prevent this motion from being approved. ਹੁਣ ਮੈਨੂੰ ਨਹੀਂ ਪਤਾ ਉਹਨਾਂ ਦੇ ਪ੍ਰੋਸੈਸ ਦਾ ਵੀ ਜ਼ਰੂਰੀ ਤਾਂ ਨਹੀਂ ਸੀ, ਜਦੋਂ ਪਤਾ ਉਹ ਬੈਠਾ ਹੈ ਤੇ ਤੁਸੀਂ ਉਸ ਲੈਵਲ ਤੇ ਮਤਾ ਲਿਆਓ ਜਿਹਦੇ ਚ ਮੈਜੋਰਟੀ ਮਾਈਨੋਰਟੀ ਪਤਾ ਲੱਗ ਜਾਂਦਾ, ਕੰਜ਼ਰਵੇਟਿਵ ਕਿੱਥੇ ਨੇ, ਲਿਬਰਲ ਕਿੱਥੇ ਨੇ, ਐਨਡੀਪੀ ਨੇ ਤਾਂ ਚਲੋ ਸਪੋਰਟ ਕਰਨਾ ਹੀ ਸੀ। ਹੁਣ ਇਹ ਅੰਦਰ ਕੀ ਚੱਲ ਰਿਹਾ ਹੈ, ਬਾਹਰ ਕੀ ਆ ਰਿਹਾ ਹੈ, ਜਿਵੇਂ ਮੈਂ ਕਿਹਾ ਵੀ ਕਿਉਂਕਿ ਪ੍ਰਿਮਿਟਿਵ ਰਿਪੋਰਟਸ ਨੇ, ਪਰ ਇਹਦੇ ਚ ਚੰਦਰਾ ਆਰੀਆ ਦਾ ਸੋਰਸ ਉਹਨੇ ਕਿਹਾ ਕਿ ਜੀ ਮੈਂ ਜੇ ਨਾ ਹੁੰਦਾ ਤੇ ਯੂਨੈਨੀਮਸਲੀ ਪਾਸ ਹੋ ਜਾਣਾ ਸੀ। ਇਹਦਾ ਮਤਲਬ ਹੈ ਵੀ ਜੇ ਯੂਨੈਨੀਮਸ ਕਲੌਜ਼ ਨਾ ਹੁੰਦਾ, ਮੈਜੋਰਟੀ ਮਾਈਨੋਰਟੀ, ਫਿਰ ਤਾਂ ਇਹ ਜੇ ਕਿਸੇ ਹੋਰ ਨੇ ਵਿਰੋਧ ਨਹੀਂ ਕੀਤਾ ਇਹਦੇ ਬਿਨਾਂ, ਇਹਦਾ ਮਤਲਬ ਹੈ ਕਿ ਇਹ ਇੱਕ ਮਿਸਟੇਕ ਸੀ ਸੁਖ ਧਾਲੀਵਾਲ ਹੋਰਾਂ ਦੀ ਉਹਨੂੰ ਯੂਨੈਨੀਮਸ ਮਤੇ ਦੇ ਤੌਰ ਤੇ ਲਿਆਣਾ। ਪਰ ਜਿਵੇਂ ਮੈਂ ਕਿਹਾ ਵੀ ਸਾਡੇ ਕੋਲ ਅਜੇ ਕੱਚ ਘਰੜ ਇਨਫੋਰਮੇਸ਼ਨ ਹੈ। ਫਿਰ ਉਹਨਾਂ ਨੇ ਕਿਹਾ ਕਿ ਬਈ ਮੇਰੇ ਉਸ ਸਿੰਗਲ ਆਪੋਜੀਸ਼ਨ ਨੂੰ ਰੋਕ ਦਿੱਤਾ। Immediately after that, I was threatened inside the parliament building for standing up and saying, ਹੁਣ ਪਾਰਲੀਮੈਂਟ ਬਿਲਡਿੰਗ 'ਚ ਕਹਿੰਦੇ ਮੈਨੂੰ ਫਿਰ ਇੱਕਦਮ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਮੇਰੇ ਤੇ ਪਹਿਲਾਂ ਵੀ ਜਿਹੜੇ ਨੇ ਉਹ ਬਹੁਤ ਸਾਰੇ ਅਟੈਂਪਟ ਹੋਏ ਨੇ ਪਾਰਲੀਮੈਂਟ 'ਚ ਵੀ ਔਰ ਬਾਹਰ ਵੀ, ਕਿ ਮੈਂ ਜੋ ਪਬਲਿਕਲੀ ਆਪਣੀ ਆਵਾਜ਼ ਬੁਲੰਦ ਕਰਦਾ ਹਿੰਦੂ ਕੈਨੇਡੀਅਨਸ ਦੀ, ਉਹ ਮੈਂ ਨਾ ਕਰਾਂ। ਮੈਨੂੰ ਇਸ ਗੱਲ ਦਾ ਫਖਰ ਹੈ ਕਿ ਮੈਂ ਇਸ ਏਜੰਡੇ ਨੂੰ ਰੋਕ ਦਿੱਤਾ। ਅੱਜ ਮੈਂ ਕਾਮਯਾਬ ਹੋ ਗਿਆ। ਵੀ ਕੈਨ ਨਾਟ ਅਫੋਰਡ ਟੂ ਬੀ ਕੰਪਲੈਸੈਂਟ, ਨੈਕਸਟ ਟਾਈਮ ਵੀ ਮੇ ਨਾਟ ਬੀ ਐਜ਼ ਫੋਰਚੂਨੇਟ। ਕਿ ਅੱਜ ਤੋਂ ਹੁਣ ਤਾਂ ਮੈਂ ਸੀ, ਇਹਨੂੰ ਪਤਾ ਹੈ ਵੀ ਇਹ ਐਡਹੌਕਿਜ਼ਮ 'ਚੋਂ ਬਣਿਆ ਹੋਇਆ ਇੱਕੋ ਹੀ ਟਰਮ ਹੈ, ਇਹਨੂੰ ਮੁੜ ਕੇ ਨਾ ਕਿਸੇ ਨੇ ਬਣਾਉਣਾ ਨਾ ਇਹਨੂੰ ਟਿਕਟ ਦੇਣੀ ਹੈ। ਸੋ ਇਹ ਹੁਣ ਅੱਗੋਂ ਹਿੰਦੂਆਂ ਨੂੰ ਤਿਆਰ ਕਰ ਰਿਹਾ, ਕੈਨੇਡਾ ਦਿਆਂ ਨੂੰ। ਦਾ ਪੋਲੀਟੀਕਲੀ ਪਾਵਰਫੁਲ ਖਾਲਿਸਤਾਨੀ ਲੌਬੀ ਵਿਲ ਅਨਡਾਊਟਲੀ ਟਰਾਈ ਅਗੇਨ to push for parliament to label 1984 riots as genocide। ਉਹਨੇ ਕਿਹਾ ਜੀ ਅੱਜ ਤਾਂ ਮੈਂ ਬਲੌਕ ਕਰਤਾ ਹੈ, ਪਰ ਇਹ ਜਿਹੜੀ ਖਾਲਿਸਤਾਨੀ ਲੌਬੀ ਹੈ ਬਹੁਤ ਪਾਵਰਫੁਲ ਹੈ, ਇਹ ਅੱਗੋਂ ਪੁਸ਼ ਕਰਨਗੇ ਇਹਨੂੰ ਜੈਨੋਸਾਈਡ ਰੈਕਗਨਾਈਜ਼ ਕਰਾਉਣ ਲਈ। there is no guarantee I will be in the house to block it the next time any other member from any political party attempts to bring this motion forward। ਹੁਣ ਇਹ ਤਿਆਰ ਕੀ ਕਰ ਰਿਹਾ ਹਿੰਦੂਆਂ ਨੂੰ। I urge all Hindu Canadians to act now। Reach out to your local members of parliament and secure their commitment to oppose this motion whenever it arises। ਕਿਉਂਕਿ ਅਗਲੇ ਸਾਲ ਚੋਣਾਂ ਹੋਣੀਆਂ ਨੇ ਅਕਤੂਬਰ 'ਚ ਕੈਨੇਡੀਅਨ ਪਾਰਲੀਮੈਂਟ। ਉਹ ਹਿੰਦੂਆਂ ਨੂੰ ਕਹਿ ਰਿਹਾ ਕੈਨੇਡਾ ਦਿਆਂ ਨੂੰ, ਤੁਸੀਂ ਜਿਹੜੇ ਤੁਹਾਡੇ MP ਨੇ ਉਹਨਾਂ ਦੀ ਹਮਾਇਤ ਕਰੋ। ਉਹਨਾਂ ਤੋਂ ਪਹਿਲਾਂ ਇਹ ਵਾਅਦਾ ਲਓ ਕਿ ਉਹ ਇਹ 1984 ਨੂੰ ਨਸਲਕੁਸ਼ੀ ਦੀ ਮਾਨਤਾ ਦੇਣ ਵਾਲੇ ਮਤੇ ਦੀ ਹਮਾਇਤ ਨਹੀਂ ਕਰਨਗੇ। ਫਿਰ ਉਹਨੇ ਕਿਹਾ ਜੀ ਉਹ ਠੀਕ ਹੈ, ਅਸੀਂ ਕੰਡੈਮ ਕਰਦੇ ਹਾਂ ਜੋ ਇੰਦਰਾ ਗਾਂਧੀ ਦੇ ਸਿੱਖ ਬਾਡੀਗਾਰਡਸ ਨੇ ਮਾਰਿਆ, ਪਰ ਇਹ ਕਦੇ ਵੀ ਜੈਨੋਸਾਈਡ ਨਹੀਂ ਸੀ। ਅਸੀਂ ਇਹਨੂੰ ਬਿਲਕੁਲ ਇਹ ਹੋਣ ਨਹੀਂ ਅਸੀਂ ਦੇਣਾ। ਦਾ ਓਨਲੀ ਵੇ ਟੂ ਪ੍ਰੀਵੈਂਟ ਕੈਨੇਡਾਜ਼ ਪਾਰਲੀਮੈਂਟ ਫਰਮ ਡਿਕਲੇਅਰਿੰਗ 1984 riots as genocide is by ensuring that every MP or at least a significant number of MPs stand up and say no when unanimous consent is sought। Once again, I call upon Hindu Canadians to reach out to your MPs and firmly request their opposition to this Khalistani-driven narrative। Let us stand united against this anti-Hindu agenda and safeguard our common। ਹੁਣ ਤੁਸੀਂ ਦੱਸੋ ਵੀ 30,000 ਸਿੱਖ ਮਾਰਿਆ, ਸਟੇਟ ਨੇ ਮਾਰਿਆ। ਮਤੇ 'ਚ ਕਿਤੇ ਨਹੀਂ ਕਿਹਾ ਵੀ ਹਿੰਦੂ ਕਮਿਊਨਿਟੀ ਦਾ ਦੋਸ਼ ਹੈ, ਸਟੇਟ ਦਾ ਦੋਸ਼ ਹੈ। ਪਰ ਈਵਨ ਇਸ ਜੈਨੋਸਾਈਡ ਦੇ ਇਸ਼ੂ ਨੂੰ ਵੀ ਕੈਨੇਡਾ ਦੀ ਧਰਤੀ ਤੇ ਖਲੋ ਕੇ ਇੱਕ ਜਿਹੜਾ ਹਿੰਦੂਤਵੀ MP ਹੈ ਉਹਨੂੰ ਹਿੰਦੂ ਸਿੱਖ ਇਸ਼ੂ ਬਣਾ ਕੇ ਕਿ ਵੀ ਇਹ ਜਿਹੜਾ ਐਂਟੀ ਹਿੰਦੂ ਏਜੰਡਾ ਕਿ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਕਹਿਣਾ ਐਂਟੀ ਹਿੰਦੂ ਹੈ। ਤੇ ਹੁਣ ਇੱਕ ਪਾਸੇ ਤਾਂ ਇਸ ਲੈਵਲ ਦੇ ਨਫ਼ਰਤ ਨਾਲ ਭਰੇ ਹੋਏ ਨੇ, ਔਰ ਦੂਸਰੇ ਪਾਸੇ ਅੱਜ ਹੀ ਇੱਕ ਵੀਰ ਨਾਲ ਗੱਲ ਹੋ ਰਹੀ ਸੀ ਕਿ ਭਾਈ ਗੱਲਾਂ ਤਾਂ ਅਸੀਂ ਸਾਰੇ ਬਹੁਤ ਕਰਦੇ ਹਾਂ, ਪਰ ਜਦੋਂ ਕੋਈ ਪਟੀਸ਼ਨ ਚੱਲਦੀ ਹੈ ਜਾਂ ਦੂਜੀ ਹੈ
ਕਹਿਣ ਨੂੰ ਅਸੀਂ ਕਹਿੰਦੇ ਹਾਂ 1 ਮਿਲੀਅਨ ਸਿੱਖ ਕੈਨੇਡਾ ਜਾਂ 1 ਮਿਲੀਅਨ ਅਮਰੀਕਾ ਜਾਂ ਕਿਉਂ ਬਾਰ-ਬਾਰ ਕਹਿਣਾ ਪੈਂਦਾ ਜੀ ਪਟੀਸ਼ਨ ਤੇ ਦਸਤਖਤ ਕਰੋ। ਬਿਲਕੁਲ। ਹੁਣ ਸੁਖ ਧਾਲੀਵਾਲ ਨੇ ਵੀ ਪਟੀਸ਼ਨ ਸ਼ੁਰੂ ਕੀਤੀ ਹੋਈ ਹੈ ਕਿ ਜਿਹੜੀ 에ਅਰ ਇੰਡੀਆ ਦਾ ਡਿਜ਼ਾਸਟਰ ਇੰਡੀਅਨ ਏਜੰਸੀਆਂ ਨੇ ਕਰਵਾਇਆ ਉਹਦੇ ਕੇਸ ਨੂੰ ਮੁੜ ਖੋਲ੍ਹਿਆ ਜਾਏ, ਜਾ ਕੇ ਦੇਖ ਲਓ ਕਿੰਨੇ ਅਗਲੇ ਦਸਤਖਤ ਕੀਤੇ ਨੇ। ਹੁਣ ਜਗਮੀਤ ਸਿੰਘ ਨੂੰ ਮੈਂ ਖੁਦ ਕੈਨੇਡਾ ਦੇ ਵਿੱਚ ਅਪੀਲ ਕਰਦਿਆਂ ਵੀ ਸੁਣਿਆ ਕਿ ਬਈ ਇਹ ਨਵੰਬਰ 84 ਨੂੰ ਨਸਲਕੁਸ਼ੀ ਵਾਲੀ ਪਟੀਸ਼ਨ ਦੇ ਉੱਤੇ ਕਰੋ, ਆਪ ਉਹਦੇ 'ਚ ਜਾ ਕੇ ਖੜਾ ਹੁੰਦਾ ਹੈ। ਔਰ ਦੂਸਰਾ ਕਿਉਂਕਿ ਦੇਖੋ ਇਹ ਜਿਹੜਾ ਇੰਡੀਅਨ ਸਿਸਟਮ ਹੈ ਇਹਨਾਂ ਦੇ ਕੋਲ ਰਿਸੋਰਸ ਵੀ ਨੇ, ਸ਼ਾਇਦ ਇਹਨਾਂ ਦੇ ਕੋਲ ਪੜ੍ਹੇ ਲਿਖੇ ਵੀ ਜ਼ਿਆਦਾ ਨੇ ਔਰ ਇਹ ਫੋਕਸਡ ਨੇ ਕਿ ਇਹਨਾਂ ਨੇ ਕਿੱਥੇ ਰੋਕਣਾ। ਅਸੀਂ ਗੱਲਾਂ ਗੁੱਲਾਂ ਮਾਰਦੇ ਹਾਂ, ਗੁਰਦੁਆਰਿਆਂ 'ਚ ਵੀ ਬੜੀਆਂ ਧੂਆਂਧਾਰ ਤਕਰੀਰਾਂ ਦੂਜੇ ਤੀਜੇ, ਪਰ ਨਾ ਬਹੁਤਿਆਂ ਨੂੰ ਪ੍ਰੋਸੀਜਰ ਪਤਾ ਕੀ ਹੈ, ਨਾ ਹੀ ਜਦੋਂ ਕੋਈ ਲਿਖਤ ਪੜ੍ਹਨ ਦਾ ਕੰਮ ਆਉਂਦਾ ਉਸ ਦੇ ਵਿੱਚ ਸਾਡੀ ਦਿਲਚਸਪੀ ਹੁੰਦੀ ਹੈ। ਸੋ ਇਹ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਵੀ ਜਿਹੜੀ ਇਸ ਵੇਲੇ ਇੱਕ ਓਪਰਚੁਨਿਟੀ ਸੀ ਉਹ ਗਈ ਹੱਥੋਂ। ਲੇਕਿਨ ਮੈਂ ਸਮਝਦਾ ਵੀ ਜਗਮੀਤ ਸਿੰਘ ਔਰ ਦੂਸਰੇ ਸੁਖ ਧਾਲੀਵਾਲ ਆਉਣ ਵਾਲੇ ਪੀਰੀਅਡ ਦੇ ਵਿੱਚ ਨਵੇਂ ਸਿਰਿਓਂ ਇਸ ਸਾਰੇ ਨੂੰ ਦੇਖ ਕੇ ਕਿ ਕਿਵੇਂ ਇਸ ਨੂੰ ਜਿਹੜਾ ਹੈ ਉਹ ਲਿਆਉਣਾ, ਕਿਉਂਕਿ ਇਹ ਇੱਕ ਮੌਕਾ ਸੀ ਔਰ ਮੈਨੂੰ ਇਹ ਲੱਗਦਾ ਸੀ ਵੀ ਆਲਮੋਸਟ ਇਹ ਡਨ ਡੀਲ ਹੋਣੀ ਚਾਹੀਦੀ ਹੈ, ਪਰ ਕਿਤੇ ਨਾ ਕਿਤੇ ਪ੍ਰੋਸੀਜਰਲ ਕੋਈ ਨਾ ਕੋਈ ਲੈਪਸ ਹੋਇਆ ਜ਼ਰੂਰ। ਬਿਲਕੁਲ ਡਾਕਟਰ ਸਾਹਿਬ, ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।